ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਸਰੋਤਿਓ। ਜਿਹੜਾ ਅੱਜ ਦਾ ਇਹ ਹੁਣ ਇੱਕ ਵਿਸ਼ੇਸ਼ ਪ੍ਰੋਗਰਾਮ ਵਿਸ਼ੇਸ਼ ਬੁਲੇਟਿਨ ਤੁਹਾਡੇ ਲਈ ਲੈ ਕੇ ਅੱਜ ਜਿਹੜਾ ਮੇਰੇ ਨਾਲ ਇਸ ਵਿਸ਼ੇਸ਼ ਬੁਲੇਟਿਨ ਦੇ ਵਿੱਚ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਤੇ ਬਿਲਕੁਲ ਇੱਕ ਬ੍ਰੇਕਿੰਗ ਨਿਊਜ਼ ਆਪਾਂ ਲੈ ਕੇ ਤੁਹਾਡੇ ਲਈ ਹਾਜ਼ਰ ਹੋਏ ਹਾਂ। ਆਪਾਂ ਰੀਸੈਂਟਲੀ ਜਿੱਦਾਂ ਮੈਂ ਪਿਛਲੇ ਪ੍ਰੋਗਰਾਮ ਦੇ ਵਿੱਚ ਵੀ ਜਿਹੜਾ ਦੱਸਿਆ ਸੀਗਾ, ਸੋ ਬ੍ਰੇਕਿੰਗ ਨਿਊਜ਼ ਇਹ ਆ ਵੀ ਇੰਡੀਆ ਨੇ ਆਪਣੇ ਸਾਰੇ ਹੀ ਵੀਜ਼ਾਜ਼ ਜਿਹੜੇ ਆ ਉਹ ਸਸਪੈਂਡ ਕਰ ਦਿੱਤੇ ਆ। ਆਉਂਦੀ 13 ਅਪ੍ਰੈਲ ਪਰਸੋਂ ਤੋਂ ਲੈ ਕੇ ਅਤੇ 13 ਮਾਰਚ ਤੋਂ ਲੈ ਕੇ 15 ਅਪ੍ਰੈਲ ਤੱਕ ਸੋ ਵੀਜ਼ਾਜ਼ ਜਿਹੜੇ ਆ ਉਹ ਇੰਡੀਆ ਵਾਲਿਆਂ ਨੇ ਸਸਪੈਂਡ ਜਿਹੜੇ ਉਹ ਕਰ ਦਿੱਤੇ ਨੇ। ਸੋ ਇਹ ਬਹੁਤ ਵੱਡੀ ਜਿਹੜੀ ਇਹ ਖਬਰ ਹੈਗੀ ਆ। ਕਰੋਨਾ ਵਾਇਰਸ ਜਿਹੜਾ ਉਹ ਨਾ ਫੈਲੇ ਉਸ ਦੇ ਡਰ ਦੇ ਚੱਲਦਿਆਂ ਇੰਡੀਆ ਦੇ ਦੁਆਰਾ ਸਾਰੇ ਵੀਜ਼ਾ ਜਿਹੜੇ ਆਲਮੋਸਟ ਆ ਉਹਨਾਂ ਨੂੰ ਸਸਪੈਂਡ ਜਿਹੜਾ ਆ ਉਹ ਕਰ ਦਿੱਤਾ ਗਿਆ। 13 ਮਾਰਚ ਤੋਂ ਇਹ ਘੋਸ਼ਣਾ ਜਿਹੜੀ ਆ ਉੱਥੇ ਲਾਗੂ ਹੋਣ ਜਾ ਰਹੀ ਆ ਅਤੇ 15 ਅਪ੍ਰੈਲ ਤੱਕ ਜਿਹੜੀ ਆ ਉਹ ਉੱਥੇ ਚੱਲਦੀ ਰਹੇਗੀ। ਇਹ ਤਰੀਕ ਅੱਗੇ ਪਿੱਛੇ ਵੀ ਜਿਹੜੀ ਬਾਅਦ ਦੇ ਵਿੱਚ ਉਹਨਾਂ ਦੇ ਜਿਹੜੇ ਹਾਲਾਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜੀ ਉਹ ਕਰ ਸਕਦੇ ਨੇ। ਸੋ ਇਹ ਬਹੁਤ ਵੱਡੀ ਖਬਰ ਆ। ਜਿਨ੍ਹਾਂ ਨੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਭਾਰਤ ਨੂੰ ਟਰੈਵਲ ਕਰਨਾ ਸੀ, ਜਿਹੜੇ US ਸਿਟੀਜ਼ਨ ਆ ਜਿਨ੍ਹਾਂ ਨੇ ਵੀਜ਼ਾ ਲਵਾਏ ਹੋਏ ਆ, ਉਹਨਾਂ ਦੇ ਲਈ ਬੇਸਿਕਲੀ ਇੰਡੀਆ ਦੇ ਵਿੱਚ ਜਾਣਾ ਜਿਹੜਾ ਆ ਉਹ ਸਸਪੈਂਡ ਆ, ਉਹ ਕੈਂਸਲ ਆ। ਜੇ ਕੋਈ ਕਿਸੇ ਦੇ ਪਲਾਨ ਹੈਗੇ ਆ ਉਹਨਾਂ ਨੂੰ ਕਿਰਪਾ ਕਰਕੇ ਜਿਹੜਾ ਉਹ ਪੋਸਟਪੋਨ ਜਿਹੜਾ ਤੁਸੀਂ ਕਰ ਲਓ, ਅਦਰਵਾਈਜ਼ ਕਾਫੀ ਜ਼ਿਆਦਾ ਖੱਜਲ ਖੁਆਰੀ ਤੁਹਾਨੂੰ ਹੋ ਸਕਦੀ। ਸੋ ਬਿਲਕੁਲ ਇਹ ਜਿਹੜਾ ਬੈਨ ਆ ਇੰਡੀਆ ਦੀ ਸਰਕਾਰ ਵੱਲੋਂ, ਜਿਹੜੀ ਉੱਥੇ ਦੀ ਹੈਲਥ ਮਿਨਿਸਟਰੀ ਆ ਉਹਨਾਂ ਨੇ ਕਿਹਾ ਵੀ ਆਲ ਐਗਜ਼ਿਸਟਿੰਗ ਵੀਜ਼ਾਜ਼ ਐਕਸੈਪਟ ਡਿਪਲੋਮੈਟਿਕ officials, UN, international organizations, employment project visas stand suspended till 15th of April 2020। ਇਹ ਇੰਡੀਆ ਦੀ ਹੈਲਥ ਮਿਨਿਸਟਰੀ ਨੇ ਕਿਹਾ। ਅਤੇ OCI ਕਾਰਡ ਬਾਰੇ ਵੀ ਸਾਨੂੰ ਕਾਲਸ ਆਈਆਂ ਕੁਛ। OCI ਕਾਰਡ ਵੀ ਜਿਨ੍ਹਾਂ ਦੇ ਕੋਲ ਹੈਗਾ ਆ ਉਹਨਾਂ ਨੂੰ ਵੀ ਜਿਹੜਾ ਆ ਸਸਪੈਂਡ ਕੀਤਾ ਗਿਆ। ਇਹ ਲੇਟੈਸਟ ਜਿਹੜੀ ਉਹਨਾਂ ਦੀ ਇੰਡੀਆ ਗੌਰਮੈਂਟ ਦੀ ਐਡਵਾਈਜ਼ਰੀ ਆਈ ਆ। ਸੋ ਕੋਈ ਵੀ ਬੰਦਾ ਜਿਹੜਾ ਹੁਣ ਇੰਡੀਆ ਨੂੰ ਜਾ ਰਿਹਾ ਆ, ਚਾਹੇ ਤੁਸੀਂ ਸਿਟੀਜ਼ਨ ਆ, ਜਿੱਦਾਂ ਮਰਜ਼ੀ ਆ, ਪਲੀਜ਼ ਜਾਣ ਤੋਂ ਪਹਿਲਾਂ ਮੇਕ ਸ਼ੋਰ ਕਰ ਲਓ। ਅਤੇ ਬੈਟਰ ਤਾਂ ਇਹੀ ਆ ਵੀ ਟਿਕਟਾਂ ਕੈਂਸਲ ਕਰਾ ਲਓ, ਨਹੀਂ ਤਾਂ ਤੁਹਾਡੀ ਜਿਹੜੀ ਖੱਜਲ ਖੁਆਰੀ ਹੋਊਗੀ ਜਾਂ ਪੋਸਟਪੋਨ ਜਿਹੜਾ ਆ ਉਹ ਕਰ ਲਓ। ਕਹਿੰਦੇ ਵੀ ਜਿਹੜੇ ਵੀ ਕੋਈ ਚਾਈਨਾ ਤੋਂ, ਇਟਲੀ ਤੋਂ, ਈਰਾਨ ਤੋਂ, ਕੋਰੀਆ ਤੋਂ, ਫਰਾਂਸ ਤੋਂ, ਜਾਪਾਨ ਤੋਂ, ਜਰਮਨੀ ਤੋਂ ਇੰਡੀਆ ਨੂੰ ਕੋਈ ਟਰੈਵਲ ਕਰ ਰਿਹਾ ਹੈਗਾ ਪਿਛਲੇ ਦਿਨਾਂ, ਚਾਹੇ ਉਹ ਭਾਰਤੀ ਨਾਗਰਿਕ ਵੀ ਹੈਗਾ ਆ, ਜਿਹੜੇ ਇੰਡੀਅਨ ਨੈਸ਼ਨਲ ਉੱਥੇ ਇਹਨਾਂ ਮੁਲਕਾਂ 'ਚੋਂ ਹੋ ਕੇ ਆਏ ਹੋਣਗੇ, ਉਹਨਾਂ ਨੂੰ ਮੈਂਡੇਟਰੀ ਜਿਹੜੀ ਇਹ 2 ਹਫ਼ਤੇ 14 ਦਿਨਾਂ ਦੇ ਲਈ ਕੁਆਰੰਟੀਨ ਵੀ ਜਿਹੜਾ ਆ ਉੱਥੇ ਕੀਤਾ ਜਾਵੇਗਾ। ਸੋ ਜਿੰਨੇ ਵੀ ਜਿਹੜੇ ਉਹਨਾਂ ਨੇ ਜਿਹੜੇ ਭਾਰਤੀ ਜਿਹੜੇ ਨਾਗਰਿਕ ਆ ਉਹਨਾਂ ਨੂੰ ਇਹ ਸਟਰੋਂਗਲੀ ਐਡਵਾਈਜ਼ ਕੀਤਾ ਆ ਵੀ ਜਿਹੜਾ ਆਪਣਾ ਨਾਨ ਅਸੈਂਸ਼ੀਅਲ ਜਿਹੜਾ ਜ਼ਰੂਰੀ ਕੰਮਕਾਰ ਤੋਂ ਬਗੈਰ ਜਿਹੜਾ ਤੁਸੀਂ ਘੁੰਮਣ ਫਿਰਨ ਦੇ ਲਈ ਟਰੈਵਲ ਕਰਨਾ ਆ ਉਸ ਨੂੰ ਜਿਹੜਾ ਕਿਰਪਾ ਕਰਕੇ ਆ ਉਹ ਜਿਹੜਾ ਰੱਦ ਕਰ ਦਿਓ, ਉੱਥੇ ਨਾ ਜਾਓ। ਇਨਫੈਕਟ ਅੱਜ ਅਮਰੀਕਾ ਦੀ ਸਟੇਟ ਡਿਪਾਰਟਮੈਂਟ ਨੇ ਵੀ ਕਿਹਾ ਵੀ ਯੂਰਪ ਨੂੰ ਆਪਣਾ ਜਿਹੜਾ ਟਰੈਵਲ ਆ ਉਸ ਨੂੰ ਤੁਸੀਂ ਰੋਕ ਲਓ। ਨਾਨ ਅਸੈਂਸ਼ੀਅਲ ਟਰੈਵਲ ਜਿਹੜਾ ਯੂਰਪ ਦੇ ਵੱਲ ਨੂੰ ਉਹ ਨਾ ਕਰੋ। ਕਰੋਨਾ ਵਾਇਰਸ ਦਾ ਹਰਜੋਤ ਸਿੰਘ ਜੀ ਡਰ, ਖੌਫ ਬਹੁਤ ਜ਼ਿਆਦਾ ਜਿਹੜਾ ਇਸ ਟਾਈਮ ਪੂਰੇ ਦੁਨੀਆ ਭਰ ਦੇ ਵਿੱਚ ਫੈਲ ਚੁੱਕਾ ਆ। 1,20,000 ਤੋਂ ਵੱਧ ਓਵਰਆਲ ਜਿਹੜੇ ਕੇਸ ਹੋਏ ਨੇ, 4300 ਤੋਂ ਵੱਧ ਮੌਤਾਂ ਜਿਹੜੀਆਂ ਆ ਇਸ ਟਾਈਮ ਇਸ ਦੇ ਨਾਲ ਹੋ ਚੁੱਕੀਆਂ ਆ। ਇੰਡੀਆ ਦੇ ਵਿੱਚ 60 ਕਨਫਰਮਡ ਕੇਸ ਜਿਹੜੇ ਉੱਥੇ ਇਸ ਟਾਈਮ ਹੋਏ ਨੇ। ਅਜੇ ਥੋੜ੍ਹਾ ਉੱਥੇ ਬਚਾਅ ਹੈਗਾ ਆ। ਇਸੇ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਜਿੱਦਾਂ ਹੀ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਹਰਜੋਤ ਸਿੰਘ ਜੀ ਇਸ ਨੂੰ ਪੈਂਡੈਮਿਕ ਮਹਾਮਾਰੀ ਘੋਸ਼ਿਤ ਕੀਤਾ ਆ, ਉਸ ਤੋਂ ਬਾਅਦ ਦੇ ਵਿੱਚ ਇੰਡੀਆ ਦੀ ਹੈਲਥ ਮਿਨਿਸਟਰੀ ਨੇ ਇਹ ਆਦੇਸ਼ ਦੇ ਦਿੱਤੇ ਆ ਵੀ ਜਿੰਨੇ ਵੀ ਕੋਈ ਵੀਜ਼ੇ ਇੰਡੀਆ ਨੂੰ ਹੈਗੇ ਨੇ ਉਹਨਾਂ ਨੂੰ ਸਸਪੈਂਡ ਕੀਤਾ ਜਾਊਗਾ। ਸਿਰਫ ਡਿਪਲੋਮੈਟਿਕ, UN ਵਾਲੇ, ਅਫੀਸ਼ੀਅਲ ਅਤੇ ਜਾਂ ਜਿਹੜਾ ਕੋਈ ਪ੍ਰੋਜੈਕਟ ਜਾਂ ਇੰਪਲੋਇਮੈਂਟ ਬੇਸਡ ਵੀਜ਼ਾਜ਼ ਹੈਗੇ ਆ ਉਹਨਾਂ ਨੂੰ ਹੀ ਉੱਥੇ ਆਉਣ ਦਿੱਤਾ ਜਾਵੇਗਾ। ਜਿਹੜੇ ਵੀ ਕੋਈ ਟਰੈਵਲਰ ਇੰਡੀਆ ਨੂੰ ਜਾ ਰਹੇ ਹੈਗੇ ਆ, ਚਾਹੇ ਉਹ ਇੰਡੀਅਨ ਨੈਸ਼ਨਲ ਵੀ ਹੈਗੇ ਆ, ਚਾਹੇ ਉਹ ਇੰਡੀਆ ਦਾ ਪਾਸਪੋਰਟ ਵੀ ਇਹਨਾਂ ਕੋਲ, ਜੇ ਉਹਨਾਂ ਨੇ ਚਾਈਨਾ ਦੇ ਵਿੱਚ, ਇਟਲੀ ਦੇ ਵਿੱਚ, ਈਰਾਨ, ਰਿਪਬਲਿਕ ਆਫ ਕੋਰੀਆ, ਫਰਾਂਸ, ਸਪੇਨ ਅਤੇ ਜਰਮਨ ਇੱਥੇ ਵਿਜ਼ਿਟ ਕੀਤਾ ਹੈਗਾ ਆ, ਅਤੇ ਉਹ ਜਿਹੜਾ ਆ ਜਦੋਂ ਤੁਸੀਂ ਪਹੁੰਚੋਗੇ ਉੱਥੇ ਅਤੇ 14 ਦਿਨਾਂ ਲਈ ਤੁਹਾਨੂੰ ਕੁਆਰੰਟੀਨ ਕਰਨ ਲਈ ਉਹ ਸੈਪਰੇਟ ਰੱਖਿਆ ਜਾਊਗਾ ਜੀ। ਇਹ ਉਹਨਾਂ ਨੇ ਐਡਵਾਈਜ਼ਰੀ ਜਿਹੜੀ ਇਸ਼ੂ ਕੀਤੀ ਆ। ਸੋ ਲਗਭਗ ਹਰ ਇੱਕ ਬੰਦੇ ਨੂੰ ਹੀ ਜਿਹੜਾ ਆ ਜੇ ਦੇਖਿਆ ਜਾਵੇ ਉਹਨਾਂ ਨੇ ਬੈਨ ਕਰ ਦਿੱਤਾ ਹੈ। ਇਹ ਜਿਹੜਾ ਇਫੈਕਟ ਆ, ਜਿਹੜਾ ਆਰਡਰ ਹੈਗਾ ਹਿੰਦੁਸਤਾਨ ਦੀ ਜਿਹੜੀ ਸਰਕਾਰ ਆ ਉਹਦੇ ਵੱਲੋਂ ਮਾਰਚ 13 ਨੂੰ 1200 GMT ਜਿਹੜਾ ਬੇਸਿਕਲੀ 12 ਦੀ ਜਿਹੜੀ ਆ ਦੇਰ ਰਾਤ ਨੂੰ, ਜਦੋਂ 13 ਤਰੀਕ ਜਿਹੜੀ ਉਹ ਚੜ੍ਹ ਜਾਣੀ ਆ ਉਸ ਦਿਨ ਜਿਹੜਾ ਉਹਨਾਂ ਨੇ ਇਸ ਨੂੰ ਲਾਗੂ ਕਰ ਦੇਣਾ ਆ। ਬਾਕੀ ਜਿਹੜੇ ਅਮਰੀਕਨ ਸਿਟੀਜ਼ਨ ਗਏ ਹੋਏ ਨੇ ਟਰੈਵਲ ਕਰਨ ਦੇ ਲਈ ਉਹ ਬਿਲਕੁਲ ਵਾਪਸ ਆ ਸਕਦੇ ਆ, ਪਰ ਉਹ ਜਦੋਂ ਵਾਪਸ ਆਉਣਗੇ ਉਹ ਆਪਣੀ ਐਕਸਟਰਾ ਜਿਹੜੀ ਕਹਿ ਲਓ ਵੀ ਚੈਕਿੰਗ ਦੇ ਲਈ, ਉਹਨਾਂ ਦਾ ਮੈਡੀਕਲ ਟੈਸਟ ਜਾਂ ਇੱਦਾਂ ਦੀਆਂ ਚੀਜ਼ਾਂ ਦੇ ਲਈ ਜਿਹੜਾ ਉਹ ਜ਼ਰੂਰ ਤਿਆਰ ਰਹਿਣ।
ਸੋ ਕਿਰਪਾ ਕਰਕੇ ਜਿਨ੍ਹਾਂ ਨੇ ਵੀ ਆਉਣਾ ਜਾਣਾ ਹੈਗਾ, ਟਰੈਵਲ ਕਰਨਾ ਆ, ਜਿਨ੍ਹਾਂ ਦਾ ਜਾਏ ਬਗੈਰ ਸਰਦਾ ਨਹੀਂ ਆ, ਉਹ ਭਾਈ ਮੇਕ ਸ਼ੋਰ ਕਰ ਲਓ ਵੀ ਕਿੱਦਾਂ ਜਿਹੜਾ ਉਹਨਾਂ ਨੇ ਉਹ ਜਾਣਾ ਆ, ਕਿੱਦਾਂ ਉਹ ਉਹਨਾਂ ਨੂੰ ਅਲਾਉਡ ਵੀ ਹੈਗਾ ਕਿ ਨਹੀਂ। ਪਰ ਸਾਡੇ ਵੱਲੋਂ ਸਲਾਹ ਇਹੀ ਆ ਜਿਹੜੀ 15 ਅਪ੍ਰੈਲ ਤੱਕ ਆਪਣੇ ਇੰਡੀਆ ਦੇ ਜਿਹੜੇ ਟਰੈਵਲ ਆ, ਖਾਸ ਕਰਕੇ ਜਿਹੜੇ US ਸਿਟੀਜ਼ਨ ਆ, ਚਾਹੇ ਉਹਨਾਂ ਨੇ OCI ਵੀ ਵਾਲੇ ਆ ਵੀ ਉਹ ਹੈਗੇ ਨੇ, ਉਹ ਵੀਜ਼ਾ ਲਵਾ ਕੇ ਜਿਹੜਾ ਉੱਥੇ ਉਹ ਜਾਂਦੇ ਨੇ, ਉਹ ਆਪਣੇ ਕਿਰਪਾ ਕਰਕੇ 15 ਅਪ੍ਰੈਲ ਤੱਕ ਜਿਹੜਾ ਥੜਮੇ ਦੇ ਵਿੱਚ ਰਹਿਣ, ਉੱਥੇ ਨਾ ਹੀ ਜਿਹੜਾ ਉਹ ਜਾਇਆ ਜਾਵੇ, ਉਸ ਨੂੰ ਜਿਹੜਾ ਪ੍ਰੋਗਰਾਮ ਨੂੰ ਜਿਹੜਾ ਆਪਣੇ ਨੂੰ ਜਿਹੜਾ ਉਹ ਪੋਸਟਪੋਨ ਕਰ ਲਿਆ ਜਾਵੇ। ਸੋ ਇਹ ਬਹੁਤ ਅਹਿਮ ਚੀਜ਼ ਹੈਗੀ ਆ। ਸੋ ਕਰੋਨਾ ਵਾਇਰਸ ਦਾ ਜਿਹੜਾ ਡਰ ਆ ਹਰਜੋਤ ਸਿੰਘ ਜੀ, ਇਸ ਨੇ ਜਿਹੜਾ ਆ ਮੁਲਕਾਂ ਦੇ ਵਿੱਚ ਦੇਖੋ ਕਿੰਨੀਆਂ ਚਿੰਤਾ ਦੇ ਵਿੱਚ ਜਿਹੜਾ ਉਹ ਪਾਇਆ ਹੋਇਆ ਆ। ਸੋ ਬਿਲਕੁਲ, ਸੋ ਇਹ ਬ੍ਰੇਕਿੰਗ ਨਿਊਜ਼ ਸੀ। ਸੋ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ ਸਰੋਤਿਆਂ ਤੋਂ। ਬਿਲਕੁਲ ਜੀ, ਇਸ ਨੂੰ ਜ਼ਰੂਰ ਅੱਗੇ ਤੋਂ ਅੱਗੇ ਆਪਣੇ ਜਿਹੜੇ ਦੋਸਤ ਮਿੱਤਰ ਰਿਸ਼ਤੇਦਾਰਾਂ ਦੇ ਨਾਲ ਸ਼ੇਅਰ ਕਰੋ, ਜਿਹਦੇ ਬਾਰੇ ਤੁਹਾਨੂੰ ਪਤਾ ਹੈ ਵੀ ਉਹ ਜਾ ਰਹੇ ਨੇ, ਉਹਨਾਂ ਨੂੰ ਜ਼ਰੂਰ ਦੱਸੋ। ਜਿਹੜੇ ਤਾਂ ਜਿਹੜੇ ਤਾਂ ਭਾਰਤੀ ਨਾਗਰਿਕ ਹੈਗੇ ਨੇ, ਉਹ ਅਮਰੀਕਾ ਵਰਗੇ ਮੁਲਕ ਤੋਂ ਜਾ ਰਹੇ, ਉਹਨਾਂ ਲਈ ਤਾਂ ਠੀਕ ਆ। ਪਰ ਜੇ ਇਹ ਜਿਹੜੇ 7-8 ਮੁਲਕ ਅਸੀਂ ਦੱਸੇ ਸੀ, ਜੇ ਉਹਦੇ ਥਰੂ ਹੋ ਕੇ ਜਾ ਰਹੇ ਆ ਜਾਂ ਉੱਥੇ ਪਿਛਲੇ ਦਿਨਾਂ ਦੇ ਵਿੱਚ ਜਾ ਕੇ ਆਏ ਆ, ਤਾਂ ਉਹਨਾਂ ਲਈ ਜ਼ਰੂਰ ਜਿਹੜੀ ਉਹ ਪ੍ਰੋਬਲਮ ਜਿਹੜੀ ਉਹ ਹੋ ਸਕਦੀ ਆ। ਬਾਕੀ ਜਿਹੜੇ ਅਮਰੀਕਾ ਨੂੰ ਵੀ ਆ ਰਹੇ ਆ, ਇੱਥੇ ਵੀ ਅਮਰੀਕਨ ਜਿਹੜੇ ਸਿਟੀਜ਼ਨਸ ਆ, ਉਹਨਾਂ ਨੂੰ ਜੀ ਆਇਆਂ ਨੂੰ ਵੈਲਕਮ ਆ, ਪਰ ਉਹਨਾਂ ਨੂੰ ਵੀ ਕੁਆਰੰਟੀਨ ਜਿਹੜੀ ਉਹ ਕਰ ਰਹੇ ਆ, ਜਿਹੜੇ ਖਾਸ ਕਰਕੇ ਅਜਿਹੇ ਵਿਸ਼ੇਸ਼ ਮੁਲਕਾਂ ਤੋਂ ਆ ਰਹੇ ਨੇ ਜਿੱਥੇ ਇੱਦਾਂ ਦੇ ਕੇਸ ਜਿਹੜੇ ਉਹ ਸਾਹਮਣੇ ਆ ਰਹੇ ਨੇ। ਬਾਕੀ ਅਮਰੀਕਨ ਜਿਹੜੇ ਸਿਟੀਜ਼ਨਸ ਹੋਰ ਥਾਵਾਂ ਦੇ ਉੱਤੇ ਹੈਗੇ ਨੇ, ਇਸ ਤੋਂ ਪਹਿਲਾਂ ਵੀ ਉਸ ਜਿੱਥੇ ਵੀ ਗਏ ਹੋਏ ਨੇ ਉੱਥੇ ਉਹ ਜ਼ਿਆਦਾ ਇਹ ਪੈਨੇਡੈਮਿਕ ਫੈਲੇ, ਉਸ ਤੋਂ ਪਹਿਲਾਂ ਮੋੜ ਆਓ। ਜਿਹੜਾ ਘੁੰਮਣ ਫਿਰਨ ਦਾ ਜਿਹੜਾ ਪ੍ਰੋਗਰਾਮ ਆ, ਉਹ ਉਹਨਾਂ ਨੂੰ ਜਿਹੜਾ ਥੋੜ੍ਹੇ ਚਿਰ ਦੇ ਲਈ ਠੰਡੇ ਬਸਤੇ ਦੇ ਵਿੱਚ ਥੋੜ੍ਹਾ ਜਿਹਾ ਪਾ ਲਓ, ਕਿਉਂਕਿ ਇਸ ਦੇ ਨਾਲ ਜਿਹੜਾ ਹਰਜੋਤ ਸਿੰਘ ਜੀ ਕਈ ਤਰੀਕੇ ਦੀਆਂ ਚੀਜ਼ਾਂ ਜਿਹੜੀਆਂ ਜੁੜੀਆਂ। ਇੱਕ ਤਾਂ ਟਰੈਵਲ ਤੁਸੀਂ ਕਰਦੇ ਆ, ਬਾਅਦ ਦੇ ਵਿੱਚ ਤੁਹਾਨੂੰ ਹਰ ਵਾਰੀ ਜਦੋਂ ਕਿਤੇ ਤੁਸੀਂ ਖੂਨਦਾਨ ਵੀ ਕਰਨਾ, ਉਹਨਾਂ ਨੇ ਪੁੱਛਿਆ ਕਰਨਾ ਉਹ ਭਾਈ ਚਲੋ 2020 ਕਿੱਥੇ ਗਏ ਸੀਗੇ, ਉੱਥੇ ਇਹ ਤਾਂ ਨਹੀਂ ਆ ਬਾਅਦ ਖੂਨਦਾਨ ਕਰਨ ਲੱਗਿਆ ਵੀ ਕਈ ਵਾਰੀ ਉਹਨਾਂ ਨੇ ਕਹਿਣਾ ਵੀ ਸ਼ਾਇਦ ਤੁਸੀਂ ਦੇ ਸਕਦੇ ਆ ਜਾਂ ਖੂਨ ਦੇ ਸਕਦੇ ਆ ਜਾਂ ਨਹੀਂ। ਬਾਕੀ ਇੰਡੀਆ ਨੂੰ ਜਿੰਨੇ ਵੀ ਵੀਜ਼ੇ ਆ, ਇੰਡੀਆ ਦੀ ਹੈਲਥ ਮਿਨਿਸਟਰੀ ਨੇ ਉਹ ਸਸਪੈਂਡ ਜਿਹੜੇ ਉਹ ਕਰ ਦਿੱਤੇ ਨੇ। 15 ਅਪ੍ਰੈਲ ਤੱਕ ਇਹ ਸਸਪੈਂਸ਼ਨ ਜਿਹੜੀ ਉਹਨਾਂ ਨੇ ਦੁਆਰਾ ਲਾਈ ਗਈ ਆ। ਇਸ ਨੂੰ ਮੌਕੇ ਦੇ ਅਨੁਸਾਰ ਜਿਹੜਾ ਆ ਹਾਲਾਤਾਂ ਨੂੰ ਦੇਖਦੇ ਹੋਏ ਵਧਾਇਆ ਘਟਾਇਆ ਵੀ ਜਿਹੜਾ ਉਹ ਜਾ ਸਕਦਾ ਆ। ਬਾਕੀ ਅਮਰੀਕਾ ਦੀ ਜਿਹੜੀ ਸੈਕਟਰੀ ਸਟੇਟ ਡਿਪਾਰਟਮੈਂਟ ਹੈਗਾ ਆ, ਉਹਨਾਂ ਨੇ ਆਪਣੇ ਅਮਰੀਕੀ ਨਾਗਰਿਕਾਂ ਨੂੰ ਆਖਿਆ ਆ ਵੀ ਯੂਰਪ ਨੂੰ ਆਪਣਾ ਜਿਹੜਾ ਟਰੈਵਲ ਆ ਉਸ ਦਾ ਪਰਹੇਜ਼ ਕਰੋ। ਜੇ ਜ਼ਰੂਰੀ ਆ ਤਾਂ ਹੀ ਜਿਹੜਾ ਜਾਇਆ ਜਾਵੇ, ਅਦਰਵਾਈਜ਼ ਆਪਣੇ ਨੈਸ਼ਨਲਸ ਨੂੰ ਉਹਨਾਂ ਨੇ ਰਿਕਮੈਂਡੇਸ਼ਨ ਕੀਤੀ ਆ ਵੀ ਇਹਨਾਂ ਮੁਲਕਾਂ ਦੇ ਵਿੱਚ ਖਾਸ ਕਰਕੇ ਜਿਹੜੇ ਹੈਗੇ ਆ ਚਾਈਨਾ ਦੇ ਵਿੱਚ, ਕੋਰੀਆ ਦੇ ਵਿੱਚ, ਇਟਲੀ ਦੇ ਵਿੱਚ ਅਤੇ ਈਰਾਨ ਵਗੈਰਾ ਜਾਂ ਇਹ ਸਾਰੇ ਜਿਨ੍ਹਾਂ ਮੁਲਕਾਂ 'ਚ ਬਹੁਤ ਜ਼ਿਆਦਾ ਫੈਲਿਆ ਹੋਇਆ ਆ, ਉੱਥੇ ਜਿਹੜਾ ਉਹ ਨਾ ਹੀ ਟਰੈਵਲ ਕੀਤਾ ਜਾਵੇ ਜੀ। ਸੋ ਬਿਲਕੁਲ, ਸਾਡੇ USA ਦੇ ਵਿੱਚ ਜਿਹੜੇ ਯੂਬਾ ਸਿਟੀ ਸਟਰ ਕਾਉਂਟੀ ਏਰੀਏ ਦੇ ਵਿੱਚ ਹੈਗੇ ਆ, ਉੱਥੇ ਵੀ ਐਮਰਜੈਂਸੀ ਡਿਕਲੇਅਰ ਕਰ ਦਿੱਤੀ ਗਈ ਹੈਗੀ ਆ। ਉਹਨਾਂ ਨੇ ਰਿਕਮੈਂਡੇਸ਼ਨ ਭੇਜੀ ਆ, ਹੈਲਥ ਆਫਿਸਰ ਨੇ ਰਿਕਮੈਂਡੇਸ਼ਨ ਸਟੇਟ ਆਫ ਸੁਪਰਵਾਈਜ਼ਰ ਨੂੰ ਜਿਹੜੀ ਉਹ ਕੀਤੀ ਆ। ਸੋ ਦੇਖਦੇ ਆ ਵੀ ਉਹ ਉੱਥੇ ਸੁਪਰਵਾਈਜ਼ਰ ਡਿਕਲੇਅਰ ਕਰਦੇ ਨੇ ਜਾਂ ਨਹੀਂ। ਸੋ ਬਹੁਤ ਸਾਰੇ ਜਿਹੜੇ ਏਰੀਏ ਹੈਗੇ ਆ ਜਿਨ੍ਹਾਂ ਦੇ ਵਿੱਚ ਜਿਹੜੇ ਆ ਲਿਮਿਟ ਕੀਤੀ ਗਈ ਆ। ਸੈਂਟਾ ਕਲਾਰਾ ਕਾਉਂਟੀ ਦੇ ਵਿੱਚ 1000 ਤੋਂ ਵੱਧ ਬੰਦਾ ਕਿਤੇ ਨਹੀਂ ਇਕੱਠਾ ਹੋ ਸਕਦਾ। ਇਸੇ ਤਰ੍ਹਾਂ ਜਿਹੜੀ ਸਿਆਟਲ ਏਰੀਏ 'ਚ 250 ਤੋਂ ਵੱਧ, ਚਾਹੇ ਕੋਈ ਕਿਸੇ ਦਾ ਵਿਆਹ ਆ ਜਾਂ ਗੁਰੂ ਘਰ ਆ ਜਾਂ ਕੁਛ, ਮੇਕ ਸ਼ੋਰ ਕਰੋ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ, ਪਲੀਜ਼ ਪੰਜਾਬੀ ਰੇਡੀਓ USA ਪੂਰੇ ਵਰਲਡ 'ਚ ਸਾਰਿਆਂ ਨੂੰ ਦੱਸੋ, ਅਸੀਂ ਕਰੋਨਾ ਵਾਇਰਸ ਨੂੰ ਲੈ ਕੇ, ਇਮੀਗ੍ਰੇਸ਼ਨ ਨੂੰ ਲੈ ਕੇ ਬਾਰ-ਬਾਰ ਸਮੇਂ 'ਤੇ ਜ਼ਰੂਰੀ ਨਹੀਂ ਆਪਾਂ ਜਿਸ ਟਾਈਮ 'ਤੇ ਖਬਰਾਂ ਦਿੰਦੇ ਹਾਂ, ਬ੍ਰੇਕਿੰਗ ਕਿਤੇ ਵੀ ਕੋਈ ਜਿਹੜੀ ਅਪਡੇਟ ਆਉਂਦੀ ਆ ਉਹ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਜੀ। ਅਤੇ ਹੁਣ ਆਪਾਂ ਇੱਥੇ ਸਾਡੇ ਇਸ ਪ੍ਰੋਗਰਾਮ ਨੂੰ ਜਿਹੜਾ ਉਹ ਸਮਾਪਤ ਕਰਦੇ ਹਾਂ। ਬਾਕੀ ਜ਼ਰੂਰ ਇਸ ਖਬਰ ਨੂੰ ਵੱਧ ਤੋਂ ਵੱਧ ਜਿਹੜਾ ਇੱਕ ਦੂਜੇ ਦੇ ਨਾਲ ਸਾਂਝਾ ਕਰੋ। ਜਿਹੜੇ ਕੋਈ ਐਵੇਂ ਟਰੈਵਲ ਕਰਨ ਜਾ ਰਿਹਾ, ਜੇ ਉਹਨਾਂ ਨੂੰ ਨਹੀਂ ਪਤਾ, ਉਹਨਾਂ ਨੂੰ ਪਤਾ ਲੱਗ ਜਾਊਗਾ। ਖੱਜਲ ਖੁਆਰੀ ਤੋਂ ਜਿਹੜਾ ਉਹਨਾਂ ਦਾ ਜਿਹੜਾ ਉਹ ਬਚਾਅ ਹੋ ਜਾਊਗਾ। ਸਮਾਂ ਰਹਿੰਦੇ ਹੋਏ ਜਿਹੜਾ ਉਹ ਆਪਣੇ ਜਿਹੜੀਆਂ ਟਿਕਟਾਂ ਵੀ ਆ ਉਹਨਾਂ ਨੂੰ ਵਿਚਾਰਿਆਂ ਨੂੰ ਜਾਂ ਕੈਂਸਲ ਜਾਂ ਉਹਨਾਂ ਨੂੰ ਪੋਸਟਪੋਨ ਕਰ ਸਕਦੇ, ਨਹੀਂ ਤਾਂ ਡਾਲਰਾਂ ਦੇ ਵੀ ਜਿਹੜਾ ਰਗੜਾ ਆ ਉਹ ਨਾਲ ਦੇ ਨਾਲ ਜਿਹੜਾ ਉਹ ਲੱਗੂਗਾ। ਸੋ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਕਿਰਪਾ ਕਰਕੇ ਸਾਰੇ ਜਾਣੇ ਉਹ ਧਿਆਨ ਦੇਣ ਜੀ। ਇਹਦੇ ਨਾਲ ਹੀ ਆਪਾਂ ਸਰੋਤਿਆਂ ਤੋਂ ਇਜਾਜ਼ਤ ਵੀ ਲੈਣੀ ਹੈਗੀ ਆ। ਅਤੇ ਬਿਲਕੁਲ, ਸੋ ਕਰੋਨਾ ਵਾਇਰਸ ਨੂੰ ਲੈ ਕੇ ਰਾਜਕਨਵੀਰ ਸਿੰਘ ਕਹਿੰਦਾ ਵੀ ਹੋਰ ਵੀ ਥੋੜ੍ਹਾ ਜਿਹਾ ਦੱਸ ਦਈਏ ਆਪਾਂ। ਪੂਰੇ ਵਰਲਡ ਦੇ ਵਿੱਚ ਇੱਕ ਤਰ੍ਹਾਂ ਨਾਲ ਹਾਹਾਕਾਰ ਮਚੀ ਹੋਈ ਹੈਗੀ ਆ। ਅਮਰੀਕਾ ਦੇ ਵਿੱਚ ਜਿੰਨੀਆਂ ਵੀ ਮੇਜਰ ਕੰਪਨੀਆਂ ਹੈਗੀਆਂ, ਚਾਹੇ ਉਹ ਗੂਗਲ ਆ, ਫੇਸਬੁੱਕ ਆ, ਐਪਲ ਆ, ਸਾਰੀਆਂ ਹੀ ਕੰਪਨੀਆਂ ਜਿਹੜੀਆਂ ਆ ਉਹਨਾਂ ਨੇ ਆਪਣੇ ਇੰਪਲਾਈਆਂ ਨੂੰ ਘਰਾਂ ਤੋਂ ਰਹਿਣ ਨੂੰ ਕਿਹਾ ਹੈਗਾ ਆ ਵੀ ਘਰ ਤੋਂ ਹੀ ਜਿਹੜਾ ਕੰਮ ਕਰੋ। ਸੋ ਪਲੀਜ਼ ਜਿੱਥੇ ਵੀ ਤੁਸੀਂ ਪਬਲਿਕ ਪਲੇਸ 'ਤੇ ਜਾਂਦੇ ਆ, ਮੇਕ ਸ਼ੋਰ ਕਰੋ ਹੱਥ ਵਗੈਰਾ ਐਨ ਚੱਜ ਦੇ ਨਾਲ 20 ਸੈਕਿੰਡ ਤੱਕ ਧੋ
ਬਹੁਤ ਹੀ ਜ਼ਿਆਦਾ ਜਿਹੜੀ ਪ੍ਰੀਕਾਸ਼ਨ ਆ ਇਹ ਤੁਹਾਨੂੰ ਲੈਣ ਦੀ ਜ਼ਰੂਰਤ ਹੈਗੀ ਆ। ਇੱਕ ਵਾਰੀ ਫਿਰ ਕਿਉਂਕਿ ਪੰਜਾਬੀ ਰੇਡੀਓ USA ਸਾਰੇ ਆਪਾਂ ਪੰਜਾਬੀ ਸਰੋਤੇ ਹੈਗੇ ਸਾਡੇ, ਜਿਹੜੇ ਤੁਹਾਡੇ ਕੋਈ ਤੁਹਾਨੂੰ ਪਤਾ ਹੀ ਹੁੰਦਾ ਤੁਹਾਡਾ ਕੋਈ ਦੋਸਤ ਮਿੱਤਰ ਰਿਸ਼ਤੇਦਾਰ ਕੋਈ ਵੀ ਜਿਹੜਾ ਜਾ ਰਿਹਾ ਹੈਗਾ ਆ ਹਿੰਦੁਸਤਾਨ ਨੂੰ ਇੰਡੀਆ ਨੂੰ, ਤੇ ਮੇਕ ਸ਼ੋਰ ਕਰੋ ਭਈ ਉਹਨਾਂ ਨੂੰ ਪ੍ਰੋਬਲਮ ਆਊਗੀ। ਉਹਨਾਂ ਨੇ ਸਾਰੇ ਹੀ ਜਿਹੜੇ ਵੀਜ਼ੇ ਦਿੱਤੇ ਹੋ ਆ ਉਹ ਸਸਪੈਂਡ ਕੀਤੇ ਹੈਗੇ ਆ। ਸਿਰਫ UNO ਦੇ ਜਿਹੜੇ ਹੈਗੇ ਆ ਜਾਂ ਜਿਹੜੇ ਡਿਪਲੋਮੈਟਿਕ ਪਾਸਪੋਰਟ ਆ ਉਹੀ ਜਾ ਸਕਦੇ ਹੈਗੇ ਆ। ਬਾਕੀ ਚਾਹੇ ਤੁਹਾਡੇ ਕੋਲ IOC ਕਾਰਡ ਵੀ ਹੈਗਾ ਆ ਜਾਂ ਤੁਸੀਂ ਇੰਡੀਆ ਦੇ ਸਿਟੀਜ਼ਨ ਵੀ ਹੈਗੇ, ਜੇ 5-7 ਮੁਲਕ ਜਿਨ੍ਹਾਂ ਦੇ ਵਿੱਚ ਕਰੋਨਾ ਵਾਇਰਸ ਫੈਲੀ ਹੈਗੀ ਆ ਜੇ ਉੱਥੇ ਤੁਸੀਂ ਵਿਜ਼ਿਟ ਕੀਤਾ ਹੈਗਾ ਤੇ ਉਹ ਬਿਲਕੁਲ ਤੁਹਾਨੂੰ ਕੁਆਰੰਟੀਨ ਕਰਨਗੇ 14 ਦਿਨ ਦੇ ਲਈ। ਉਹ ਤੁਹਾਨੂੰ ਸੈਪਰੇਟ ਰੱਖਣਗੇ ਜਿੱਦਾਂ ਇੱਥੇ ਵੀ ਰੱਖਦੇ ਆ। ਆਪਾਂ ਦੱਸਿਆ ਖਬਰਾਂ ਸਾਂਝੀਆਂ ਕਰਦੇ ਰਹੇ ਕਿਸ ਤਰ੍ਹਾਂ 에ਅਰ ਬੇਸਿਸ ਜਿਹੜੇ ਆ ਉਹਨਾਂ ਦੇ ਵਿੱਚ ਰੱਖ ਰਹੇ ਹੈਗੇ। ਬਿਲਕੁਲ ਇੱਕ ਜਿਹੜੀ ਚੀਜ਼ ਫਿਰ ਕਲੀਅਰ ਕਰਦੇ ਜਾਈਏ, ਜਿਹੜੇ ਗ੍ਰੀਨ ਕਾਰਡ ਹੋਲਡਰ ਹੁੰਦੇ ਨੇ ਉਹ ਅਜੇ ਇੰਡੀਅਨ ਸਿਟੀਜ਼ਨ ਹੀ ਹੁੰਦੇ ਨੇ। ਸੋ ਉਹ ਜੇ ਉਹ ਜਾਣਾ ਚਾਹੁੰਦੇ ਜਾਣ, ਆਪਣੀ ਜਿਹੜੇ ਆ ਉਹ ਕਹਿ ਲਓ ਵੀ ਰਿਸਕ ਦੇ ਉੱਤੇ ਜਿਹੜੇ ਉਹ ਤੁਸੀਂ ਜ਼ਰੂਰ ਉੱਥੇ ਉਹ ਜਾ ਸਕਦੇ ਆ। ਜਿਹੜੇ US ਸਿਟੀਜ਼ਨ ਆ ਜਿਨ੍ਹਾਂ ਨੇ ਵੀਜ਼ਾ ਲਿਆ ਹੋਇਆ ਇੰਡੀਆ ਦੇ ਵਿੱਚ ਜਾਣ ਦੇ ਲਈ, ਉਹਨਾਂ ਦੇ ਉੱਤੇ ਜਿਹੜੀ ਪੱਕੀ ਇਹ ਗੱਲ ਹੈਗੀ ਵੀ ਉਹਨਾਂ ਦਾ ਜਿਹੜਾ ਵੀਜ਼ਾ ਇੱਕ ਹਿਸਾਬ ਦੇ ਨਾਲ 15 ਅਪ੍ਰੈਲ ਤੱਕ ਉਹਨਾਂ ਨੇ ਕਿਸੇ ਨੂੰ ਵੀ ਜਿਹੜਾ ਉੱਥੇ ਨਹੀਂ ਆਉਣ ਦੇਣਾ। ਸੋ ਜਿਹੜਾ ਇੰਡੀਅਨ ਸਿਟੀਜ਼ਨ ਇੰਡੀਅਨ ਨੈਸ਼ਨਲ ਜਿਹੜਾ ਹੈਗਾ ਉਹ ਜਾ ਜ਼ਰੂਰ ਸਕਦਾ ਆ। ਪਰ ਜਿਹੜੇ ਅਸੀਂ 5-7 ਮੁਲਕ ਦੱਸੇ ਜੀ ਜਿਨ੍ਹਾਂ ਵਿੱਚ ਚਾਈਨਾ, ਜਰਮਨੀ, ਇਟਲੀ, ਈਰਾਨ, ਕੋਰੀਆ ਉਹ ਸਾਰੇ ਮੁਲਕ ਸੀਗੇ, ਉਹਨਾਂ ਨੂੰ ਜਦੋਂ ਉੱਥੇ ਉਹ ਜਾਣਗੇ ਉਹਨਾਂ ਮੁਲਕਾਂ ਤੋਂ ਆਏ ਲੋਕਾਂ ਨੂੰ ਜਿਹੜਾ ਉਹ ਤਕਰੀਬਨ 2 ਹਫ਼ਤੇ ਦੇ ਲਈ 14 ਦਿਨਾਂ ਦੇ ਲਈ ਕੁਆਰੰਟੀਨ ਜਿਹੜਾ ਕਰਕੇ ਰੱਖਿਆ ਜਾਊਗਾ। ਪਰ ਇੱਕ ਵਾਰ ਜ਼ਰੂਰ ਆਪਾਂ ਪੰਜਾਬੀ ਰੇਡੀਓ US ਦੀ ਟੀਮ ਵੱਲੋਂ ਆਪਾਂ ਬੇਨਤੀ ਕਰਦੇ ਹਾਂ ਜੇ ਬਚਿਆ ਜਾ ਸਕਦਾ ਤਾਂ ਨਾ ਜਾਓ। ਆਪਾਂ ਨੂੰ ਪਤਾ ਆਪਾਂ ਜੇ ਚੰਗੇ ਭਲੇ ਟਾਈਮ ਦੇ ਵਿੱਚ ਵੀ ਜਾਂਦੇ ਤਾਂ ਵੀ ਸਾਡੀ ਕਈ ਵਾਰੀ ਖੱਜਲ ਖੁਆਰੀ ਹੁੰਦੀ ਹੈ, ਤੇ ਜੇ ਇਦਾਂ ਦੀ ਸਿਚੁਏਸ਼ਨ 'ਚ ਗਏ ਤੇ ਬਹੁਤ ਜ਼ਿਆਦਾ ਖੱਜਲ ਖੁਆਰੀ ਹੋਊਗੀ। ਸੋ ਉਹ ਤੋਂ ਬਚ ਕੇ ਹੀ ਆ ਵੀ ਐਕਸਟੈਂਡ ਕਰ ਲਓ ਜੇ ਜਾਣਾ ਆ ਤੇ ਆਪਣੇ ਪ੍ਰੋਗਰਾਮ ਕੈਂਸਲ ਕਰ ਲਓ, ਪੋਸਟਪੋਨ ਜਿਹੜਾ ਉਹ ਤੁਸੀਂ ਜਿਹੜਾ ਕਰ ਲਓ। ਜਿਨ੍ਹਾਂ ਨੇ ਜਾਣਾ ਜ਼ਰੂਰ ਜਾਣ, ਆਪਣੇ ਜਿਨ੍ਹਾਂ ਨੂੰ ਵੀ ਮਿਲਣਾ ਜੋ ਵੀ ਪ੍ਰੋਗਰਾਮ ਹੈਗੇ ਆ ਉਹ ਤੁਸੀਂ ਜ਼ਰੂਰ ਦੇਖੋ। ਪਰ ਇੱਕ ਚੀਜ਼ ਆ ਵੀ ਜੇ ਇਹਤਿਆਤ ਜੇ 1 ਮਹੀਨੇ ਵਾਸਤੇ ਆਪਣੇ ਆਪ ਨੂੰ ਤੁਸੀਂ ਕੰਟਰੋਲ ਕਰ ਸਕਦੇ ਹੋ, ਰੋਕ ਸਕਦੇ ਹੋ ਤਾਂ ਰੋਕ ਲਓ, ਤੁਹਾਡੇ ਲਈ ਜਿਹੜਾ ਉਹ ਬਿਹਤਰ ਰਹੂਗਾ। ਬਾਅਦ ਦੇ ਵਿੱਚ ਐਟਲੀਸਟ ਆ ਵੀ ਕੋਈ ਸਮੱਸਿਆ ਦਾ ਸਾਹਮਣਾ ਜਿਹੜਾ ਉਹ ਨਹੀਂ ਕਰਨਾ ਤੁਹਾਨੂੰ ਪਊਗਾ, ਖੱਜਲ ਖੁਆਰੀ ਤੋਂ ਜਿਹੜਾ ਤੁਹਾਡਾ ਬਚਾਅ ਹੋ ਜਾਊਗਾ। ਸੋ ਇੱਥੇ ਹੀ ਜਿਹੜਾ ਆਪਣਾ ਹੁਣ ਆਪਾਂ ਹਰਜੋਤ ਸਿੰਘ ਜੀ ਆਪਣੇ ਇਸ ਬ੍ਰੇਕਿੰਗ ਨਿਊਜ਼ ਨੂੰ ਜਿਹੜਾ ਉਹ ਸਮਾਪਤ ਕਰਦੇ ਹਾਂ। ਸੋ ਜਾਂਦੇ ਇੱਕ ਵਾਰੀ ਫੇਰ ਦੱਸਦੇ ਜਾਈਏ, ਇੰਡੀਆ ਦੇ ਦੁਆਰਾ ਜਿਹੜਾ ਕਰੋਨਾ ਵਾਇਰਸ ਦੇ ਮਹਾਮਾਰੀ ਘੋਸ਼ਿਤ ਹੋਣ ਤੋਂ ਬਾਅਦ ਦੇ ਵਿੱਚ 13 ਮਾਰਚ ਤੋਂ ਲੈ ਕੇ 15 ਅਪ੍ਰੈਲ ਤੱਕ ਸਾਰੇ ਹੀ ਜਿਹੜੇ ਵੀਜ਼ੇ ਆ ਉਹਨਾਂ ਨੂੰ ਸਸਪੈਂਡ ਕੀਤਾ ਗਿਆ, ਯਾਨੀ ਕਿ ਰੱਦ ਕੀਤਾ ਗਿਆ। ਉਹਨਾਂ ਦਿਨਾਂ ਦੇ ਵਿੱਚ ਜਿੱਦਾਂ ਅਮਰੀਕਾ ਦੇ ਵਿੱਚ ਸਿਰਫ ਅਮਰੀਕੀ ਨੈਸ਼ਨਲਜ਼ ਨੂੰ ਆਉਣ ਦੀ ਇਜਾਜ਼ਤ ਆ, ਇੰਡੀਆ ਵਾਲਿਆਂ ਨੇ ਵੀ ਸਿਰਫ ਆਪਣੇ ਇੰਡੀਅਨ ਨੈਸ਼ਨਲਜ਼ ਨੂੰ ਉੱਥੇ ਆਉਣ ਦੀ ਜਿਹੜੀ ਉਹ ਇਜਾਜ਼ਤ ਦਿੱਤੀ ਆ। ਬਾਕੀ ਹੋਰ ਮੁਲਕਾਂ ਤੋਂ ਜਿਹੜੇ ਟਰੈਵਲ ਕਰਨ ਦੇ ਲਈ ਆ ਰਹੇ ਆ ਉਹਨਾਂ ਦੇ ਉੱਤੇ ਜਿਹੜੀ ਉਹਨਾਂ ਨੇ ਰੋਕ ਲਈ ਆ, ਅਨਲੈਸ ਕੋਈ ਡਿਪਲੋਮੈਟਿਕ ਆ, ਕੋਈ ਓਫੀਸ਼ੀਅਲ ਜਿਹੜੇ ਉਹਨਾਂ ਦੇ ਕੋਲ ਵੀਜ਼ਾ ਹੈਗਾ ਆ, ਜਾਂ ਜੇ ਕਿਸੇ ਦੇ ਕੋਲ ਪ੍ਰੋਜੈਕਟ ਬੇਸਡ ਜਾਂ ਇੰਪਲੋਇਮੈਂਟ ਬੇਸਡ ਵੀਜ਼ਾ ਆ ਉਹਨਾਂ ਨੂੰ ਅਲਾਊ ਹੈਗਾ। ਬਾਕੀ ਜਿਹੜੇ ਸੈਰ ਸਪਾਟੇ ਵਾਲੇ ਘੁੰਮਣ ਫਿਰਨ ਪਰਿਵਾਰਾਂ ਨੂੰ ਮਿਲਣ ਵਾਲੇ ਜਿਹੜੇ ਵੀਜ਼ੇ ਆ ਉਹਨਾਂ ਨੇ ਹਾਲ ਦੀ ਘੜੀ ਉਹਨਾਂ ਨੂੰ ਸਸਪੈਂਡ ਜਿਹੜਾ ਉਹ ਕਰ ਦਿੱਤਾ, ਰੱਦ ਕੀਤਾ ਆ। 15 ਅਪ੍ਰੈਲ ਤੱਕ ਜੇ ਟਰੈਵਲ ਤੁਸੀਂ ਨਾ ਕਰੋ ਤਾਂ ਉਹ ਤੁਹਾਡੇ ਲਈ ਜਿਹੜਾ ਉਹ ਬਚਾਅ ਜਿਹੜਾ ਰਹੂਗਾ। ਬਾਕੀ ਫਿਰ ਤੁਹਾਨੂੰ ਜਿਹੜਾ ਦੱਸਦੇ ਜਾਈਏ, ਜਿਹੜੇ ਇੰਡੀਅਨ ਨੈਸ਼ਨਲ ਆ ਜਿਨ੍ਹਾਂ ਦੇ ਕੋਲ ਇੰਡੀਆ ਵਾਲਾ ਪਾਸਪੋਰਟ ਆ ਉਹ ਜਾ ਤਾਂ ਜ਼ਰੂਰ ਸਕਦੇ ਨੇ, ਪਰ ਉਹ ਇਹਦੇ ਇੱਕ ਚੀਜ਼ ਜਿਹੜੀ ਉਹ ਧਿਆਨ ਰੱਖੋ, ਜਾਣਾ ਆ ਜਾਓ। ਅਮਰੀਕਾ ਵਾਲਿਆਂ ਦੀ ਗਰੰਟੀ ਨਹੀਂ ਆ ਵੀ ਉਹ ਜਿਹੜੇ ਹੈਗੇ ਨੇ ਭਾਰਤੀ ਨਾਗਰਿਕ, ਭਾਰਤੀ ਜਿਹੜੇ ਨੈਸ਼ਨਲ ਆ ਉਹਨਾਂ ਨੂੰ ਬਾਅਦ ਦੇ ਵਿੱਚ ਇੱਥੇ ਵਾਪਸ ਆਉਣ ਦੇਣਗੇ। ਇਹ ਚੀਜ਼ ਜਿਹੜਾ ਜ਼ਰੂਰ ਧਿਆਨ ਰੱਖੋ। ਜਿੱਦਾਂ ਇੰਡੀਆ ਵਾਲਿਆਂ ਨੇ ਇੰਡੀਅਨ ਨੈਸ਼ਨਲਜ਼ ਨੂੰ ਅਲਾਊ ਕੀਤਾ ਵਾਪਸ ਜਾਣਾ, ਇੱਦਾਂ ਹੀ ਅਮਰੀਕਾ ਵਾਲਿਆਂ ਨੇ ਵੀ ਜਿਹੜੇ ਲੋਕ ਆ ਜਾਂ ਉਹਨਾਂ ਮੁਲਕਾਂ ਤੋਂ ਆਏ ਹੋਏ ਲੋਕਾਂ ਨੂੰ ਵਾਪਸ ਜਿਹੜਾ ਉਹ ਘੱਲ ਸਕਦੇ ਨੇ। ਵਾਪਸ ਜਿਹੜਾ ਉਹਨਾਂ ਨੂੰ ਉਹ ਰੋਕਿਆ ਜਾ ਸਕਦਾ ਜੇ ਉਹਨਾਂ ਨੂੰ ਉਸ ਦੇ ਉੱਤੇ ਬੰਦੇ ਦੇ ਉੱਤੇ ਜਿਹੜਾ ਉਹ ਸ਼ੱਕ ਹੁੰਦਾ ਹੈ। ਸੋ ਬਿਲਕੁਲ, ਚਾਹੇ ਉਹ ਇੰਡੀਅਨ ਪਾਸਪੋਰਟ ਵੀ ਹੋਣ, ਰਾਜਕਨਵੀਰ ਸਿੰਘ ਜੀ ਉਹ ਪੂਰਾ ਹੈਲਥ ਚੈੱਕਅਪ ਕਰਨਗੇ। ਇਸ ਮਹਾਮਾਰੀ ਨੂੰ ਅਨਾਊਂਸ ਕੀਤੇ ਜਾਣ ਤੋਂ ਬਾਅਦ ਪੂਰੀ ਦੁਨੀਆ ਜਿਹੜੀ ਐਕਟਿਵ ਹੋ ਗਈ ਆ। ਕੁਵੈਤ ਵਾਲਿਆਂ ਨੇ ਕੱਲ੍ਹ ਤੋਂ ਜਿੰਨੇ ਵੀ ਉਹਨਾਂ ਦੇ ਰੈਸਟੋਰੈਂਟ ਆ, ਕਾਫੀ ਸ਼ਾਪਸ ਹੈਗੇ, ਸ਼ਾਪਿੰਗ ਮਾਲ, ਜਿਮ, ਕਲੱਬ ਸਾਰੇ ਬੰਦ ਕਰ ਦਿੱਤੇ ਹੈਗੇ ਆ। ਬਿਲਕੁਲ, ਇਟਲੀ ਦੇ ਵਿੱਚ ਤਾਂ ਐਂ ਆ ਜਿੱਦਾਂ ਕਹਿ ਸਕਦੇ ਆ ਵੀ ਲੱਗਾ ਹੁੰਦਾ ਹੈ ਨਾ, ਕਰਫਿਊ ਲੱਗਾ ਹੁੰਦਾ। ਕੋਈ ਵੀ ਬੰਦਾ ਜਿਹੜਾ ਆ ਉਹ ਬਾਹਰ ਜਿਹੜਾ ਨਜ਼ਰ ਨਹੀਂ ਆ ਰਿਹਾ। ਬਹੁਤ ਥਾਵਾਂ ਦੇ ਉੱਤੇ ਇੱਦਾਂ ਦੇ ਜਿਹੜੇ ਹਾਲਾਤ ਆ ਉਹ ਬਣੇ ਪਏ ਹੋਏ ਨੇ। ਜਿਹੜਾ ਇੰਡੀਆ ਤੋਂ ਭਾਈ ਇੱਥੇ ਆ ਰਿਹਾ ਆ ਜ਼ਰੂਰ ਆ ਸਕਦੇ ਆ। ਜਿਹੜਾ ਅਮਰੀਕਨ ਸਿਟੀਜ਼ਨ ਆ ਉਹਨਾਂ ਨੂੰ ਤਾਂ ਡੈਫੀਨੇਟਲੀ ਅਮਰੀਕਾ ਦੇ ਵਿੱਚ ਦਾਖਲ ਕੀਤਾ ਜਾਊਗਾ। ਪਰ ਜੇ ਤੁਸੀਂ ਅਜਿਹੇ ਕਿਸੇ ਮੁਲਕ ਤੋਂ ਆ ਰਹੇ ਆ ਜਿੱਥੇ ਬਹੁਤ ਜ਼ਿਆਦਾ ਫੈਲਿਆ ਹੋਇਆ ਆ, ਉਹ ਤੁਹਾਨੂੰ 14 ਦਿਨਾਂ ਦੇ ਲਈ ਘੱਟੋ ਘੱਟ ਕੁਆਰੰਟੀਨ ਜਿਹੜਾ ਆ ਉਹ ਕਰ ਸਕਦੇ ਨੇ। ਇੰਡੀਅਨ ਨੈਸ਼ਨਲ ਦੇ ਨਾਲ ਇੱਥੇ ਕਿੱਦਾਂ ਹੋਵੇਗਾ ਉਹਦੇ ਬਾਰੇ ਜਿਹੜੇ ਕੋਈ ਆਪਾਂ ਕਹਿ ਨਹੀਂ ਸਕਦੇ। ਇਹ ਉਹ ਜਿਹੜਾ ਆਫਿਸਰ ਹੋਣਗੇ ਉਹਨਾਂ ਦੇ ਉੱਤੇ ਜਿਹੜਾ ਉਹ ਡਿਪੈਂਡ ਕਰਦਾ ਆ। ਗ੍ਰੀਨ ਕਾਰਡ ਹੋਲਡਰ ਵਾਲਿਆਂ ਦੀ ਕੀ ਜ਼ਿਆਦਾ ਸ਼ਨਾਖਤ ਕੀਤੀ ਜਾਊਗੀ, ਜ਼ਿਆਦਾ ਉਹਨਾਂ ਦੀ ਟੈਸਟਿੰਗ ਕੀਤੀ ਜਾਊਗੀ, ਇਹ ਵੀ ਜਿਹੜੀ ਇਮੀਗ੍ਰੇਸ਼ਨ ਵਾਲਿਆਂ ਦੇ ਉੱਤੇ ਹੀ
ਜਿਹੜਾ ਉਹ ਡਿਪੈਂਡ ਕਰਦਾ ਹੈ। ਸੋ ਜਿਹੜੇ ਤਾਂ ਇਹ ਜਾਣ ਬਾਰੇ ਸੋਚ ਰਹੇ ਨੇ, ਉਹ ਹਾਲ ਦੀ ਘੜੀ ਇਹੀ ਤੁਹਾਨੂੰ ਅਸੀਂ ਬੇਨਤੀ ਹੋਈ ਕਰਦੇ ਹਾਂ। ਅਕਲਮੰਦੀ ਸ਼ਾਇਦ ਇਸੇ ਦੇ ਵਿੱਚ ਹੀ ਹੋਊਗੀ ਵੀ ਆਪਾਂ ਥੋੜ੍ਹੇ ਚਿਰ ਦੇ ਲਈ ਆਪਣੇ ਜਿਹੜੇ ਪਲਾਨਸ ਆ ਉਹਨਾਂ ਨੂੰ ਜਿਹੜਾ ਪੋਸਟਪੋਨ ਕਰ ਲਈਏ, ਅੱਗੇ ਜਿਹੜਾ ਪਾ ਲਈਏ, ਤਾਂ ਜੋ ਜਦੋਂ ਇਹ ਥੋੜ੍ਹੀ ਸਥਿਰਤਾ, ਥੋੜ੍ਹੀ ਸ਼ਾਂਤੀ ਆਉਂਦੀ ਆ, ਤਾਂ ਜੋ ਫਿਰ ਉਸ ਦੇ ਵਿੱਚ ਕਿਸੇ ਨੂੰ ਸਮੱਸਿਆ ਜਿਹੜੀ ਉਹ ਨਾ ਆਵੇ। ਸੋ ਇਸੇ ਤਰ੍ਹਾਂ ਸਾਡੇ ਪੰਜਾਬੀ ਰੇਡੀਓ USA ਨਾਲ ਜੁੜੇ ਰਹੋ। ਅਸੀਂ ਹਰ ਰੋਜ਼ ਵੱਖ-ਵੱਖ ਸਮੇਂ ਦੇ ਤੁਹਾਨੂੰ ਜਿਹੜੀ ਆ ਅਪਡੇਟਸ ਆ ਇਹਦੇ ਬਾਰੇ ਦਿੰਦੇ ਰਹਾਂਗੇ ਜੀ। ਤੇ ਹੁਣ ਆਪਾਂ ਜਿਹੜੇ ਜਾਂਚ ਲੈਂਦੇ ਹਾਂ ਮੇਰੇ ਰਾਜਕਰਮਜੀਤ ਸਿੰਘ ਤੇ ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KO